ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਆ ਸਵੈਂਡ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਜਾਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਬਾਰੇ? ਦੇਖੋ ਅਸੀਂ ਲੰਬੀ ਲਿਖਤ ਤਾਂ ਕੋਈ ਅੱਜ ਦੇ ਸ਼ਾਮਲ ਨਹੀਂ ਕਰ ਸਕਾਂਗੇ ਕਿਉਂਕਿ ਵਕਤ ਬਹੁਤ ਸੀਮਤ ਹੈ, ਲੇਕਿਨ ਅਸੀਂ ਜਿਹੜੇ ਕਮੈਂਟ ਸਾਨੂੰ ਮਿਲੇ ਨੇ 2 ਕਮੈਂਟ ਮੈਂ ਡਿਸਕਸ ਕਰਾਂਗਾ ਤਾਂ ਕਿ ਇਹ ਲੱਗਿਆ ਕਿ ਵੀ ਅਸੀਂ ਇਸ ਸਲੋਟ ਨੂੰ ਆਪਣੇ ਵਿਊਅਰਸ ਲਈ ਰੱਖਿਆ ਔਰ ਇਹ ਲਿਖਤ ਜਿਹੜੀ ਹੈ ਗ੍ਰੇ ਵੁਲਫ ਉਹਨਾਂ ਦੀ ਆਈਡੀ ਤੋਂ ਆਈ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ one thing that if any day you think about is if Khalistan becomes a country, then mark my words, in whole this region Khalistani passport will be the strongest passport from all countries in South Asia, even also including Central Asia too. ਉਹਨਾਂ ਦਾ ਇਹ ਬਹੁਤ ਪੋਜ਼ਿਟਿਵ ਉਹਨਾਂ ਨੇ ਦਿੱਤਾ ਹੈ ਕਿ ਵੀ ਜਦੋਂ ਖਾਲਿਸਤਾਨ ਬਣ ਗਿਆ, ਖਾਲਿਸਤਾਨ ਦਾ ਪਾਸਪੋਰਟ ਮਤਲਬ ਇਹ ਹੈ ਵੀ ਹਰ ਲਿਹਾਜ਼ ਨਾਲ ਖਾਲਿਸਤਾਨ ਦਾ ਰੁਤਬਾ, ਉਹਦੀ ਇਕੋਨਮੀ ਔਰ ਉਹਦੀ ਸ਼ਾਨੋ ਸ਼ੌਕਤ ਜਿਹੜੀ ਹੈ ਉਹ ਇਸ ਖਿੱਤੇ ਦੇ ਵਿੱਚ ਇਕੱਲਾ ਸਾਊਥ ਏਸ਼ੀਆ ਹੀ ਨਹੀਂ ਸੈਂਟਰਲ ਏਸ਼ੀਆ ਤੱਕ ਜਿਹੜਾ ਉਹ ਪੂਰਾ ਸਟਰੋਂਗੈਸਟ ਹੋਏਗਾ। The most Western multinational and technological companies will choose first option of Khalistan to set office and establish business throughout the region ਕਿ ਸਾਰੇ ਖਿੱਤੇ ਦੇ ਵਿੱਚ ਜਿਹੜੀ ਬਿਜ਼ਨਸ ਕਰਨ ਦੇ ਲਈ ਉਹ ਖਾਲਿਸਤਾਨ ਦੀ ਸਰਜ਼ਮੀਨ ਨੂੰ ਪ੍ਰੈਫਰ ਕਰਨਗੇ। It would be most prosperous per capita income country through the region from Central Asia to South Asia. Mark my words, India, Bangladesh, Nepal, Sri Lanka, except Maldives and Bhutan, do not match in international image if compared with Sikh nation, and that is a fact. ਕਿ ਜੇ ਤੁਸੀਂ ਸਿੱਖਾਂ ਦਾ ਇਮੇਜ ਦੇਖੋ ਇਹ ਕੋਈ ਵੀ ਉਹਦਾ ਟਾਕਰਾ ਨਹੀਂ ਕਰ ਸਕਦਾ, ਪਰ ਇਹ ਉਹਨਾਂ ਦੀ ਤਾਂ ਚਲੋ ਵਿਸ਼ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਇਹ ਇੱਕ ਹਕੀਕਤ ਵੀ ਹੈ। ਔਰ ਆਲਰੇਡੀ ਜਦੋਂ ਅਸੀਂ 5 ਮਿਲੀਅਨ ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ ਤੇ ਤੁਸੀਂ ਅੰਦਾਜ਼ਾ ਲਾਓ ਜਿਹੜੇ ਪ੍ਰੋਸਪਰਸ ਨੇ ਅਮਰੀਕਾ, ਕੈਨੇਡਾ, ਯੂਕੇ 'ਚ ਉਹਨਾਂ ਦੀਆਂ ਇਨਵੈਸਟਮੈਂਟਸ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਪ੍ਰੋਗਰੈਸ ਔਰ ਉਸ ਸਾਰੇ ਦੇ ਚੱਲਦੇ ਆ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਬਣਨ ਦੇ ਆਪਣੇ 10 ਸਾਲਾਂ ਦੇ ਵਿੱਚ ਥਰਡ ਵਰਲਡ ਕੰਟਰੀ ਜਿਵੇਂ ਇੰਡੀਆ ਅੱਜ ਵੀ ਕੰਸੀਡਰ ਹੁੰਦਾ ਉਵੇਂ ਨਹੀਂ ਹੋਏਗੀ, amongst the first world countries ਹੋਏਗਾ। ਔਰ ਇਸੇ ਤਰ੍ਹਾਂ ਸਾਡੇ ਵੀਰ ਅਸਾਦ ਆਰਿਫ ਜਿਹਨੇ ਲਿਖਿਆ Pakistan Khalistan friendship long live, we always pray for free and independent Khalistan, not because we are enemies of India and we want to break India, just because Sikhs like all other nations of the world deserve a sprite homeland where they can practice their religious activities freely. ਕਿਹਾ ਵੀ ਅਸੀਂ ਇਹ ਨਹੀਂ ਹੈ ਵੀ ਇੰਡੀਆ ਤੋੜਨਾ ਚਾਹੁੰਦੇ ਹਾਂ, ਪਰ ਇਹ ਵੀ ਹੈ ਕਿ ਸਿੱਖਾਂ ਦੇ ਕੋਲ ਇੱਕ ਕੌਮ ਦੇ ਤੌਰ ਤੇ ਉਹਨਾਂ ਦਾ ਇਹ ਹੱਕ ਹੈ ਕਿ ਉਹ ਆਪਣਾ ਇੱਕ ਨੇਸ਼ਨ ਲੈਣ। ਅੰਡਰ ਦਾ ਇੰਡੀਅਨ ਕਨਸਟੀਟਿਊਸ਼ਨ ਸਿੱਖਸ ਆਰ ਹਿੰਦੂਜ਼ ਐਂਡ ਇਟ ਇਜ਼ ਅਨਜਸਟ, ਵੀ ਸਟੈਂਡ ਫਰਮ ਵਿਦ ਆਵਰ ਸਿੱਖ ਬ੍ਰਦਰਸ, ਖਾਲਿਸਤਾਨ ਇਜ਼ ਮਾਈ ਕਰੇਜ਼, ਪਾਕਿਸਤਾਨ ਇਜ਼ ਮਾਈ ਲਵ। ਬੜੇ ਖੂਬਸੂਰਤ ਸ਼ਬਦ ਨੇ, ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਕਿ ਪਾਕਿਸਤਾਨ ਮੇਰੀ ਮਾਂ ਹੈ ਤੇ ਖਾਲਿਸਤਾਨ ਮੇਰਾ ਭਰਾ ਹੈ। ਸੋ ਕੋਈ ਟੱਕਰ ਤਾਂ ਹੁੰਦੀ ਨਹੀਂ। ਸੋ ਉਹਨਾਂ ਨੇ ਖਾਲਿਸਤਾਨ ਇਜ਼ ਮਾਈ ਕਰੇਜ਼, ਪਾਕਿਸਤਾਨ ਇਜ਼ ਮਾਈ ਲਵ। ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਅਸੀਂ ਰੂਹਾਨੀਅਤ ਵੱਲ ਮੁੜ ਜਾਈਏ। ਸਾਰੇ ਦਿਨ ਦਾ ਜਿਹੜਾ ਨੈਗੇਟਿਵਿਟੀ ਦਾ ਗਰਦਾ ਹੈ ਉਸ ਨੂੰ ਤਾਂ ਰੂਹਾਨੀਅਤ ਦਾ ਸਾਬਣ ਹੀ ਧੋਂਦਾ ਹੈ ਤੇ ਰੂਹਾਨੀਅਤ ਦਾ ਰੰਗ ਹੀ ਜਿਹੜਾ ਉਸ ਦੇ ਵਿੱਚ ਇੱਕ ਆਨੰਦ, ਬਲਿਸ, ਜੋਏ, ਸਕੂਨ ਭਰਦਾ। ਔਰ ਅਸੀਂ ਕਬੀਰ ਸਾਹਿਬ ਦੀ ਬਾਣੀ ਗੌੜੀ ਥਿੱਤੀ ਦਾ ਵਿਚਾਰ ਕਰਦੇ ਔਰ ਅੱਜ 2 ਸ਼ਲੋਕ ਉਹਨਾਂ ਦੀ ਬਾਣੀ ਦੇ 12 ਤੇ 13 ਨੰਬਰ ਅਸੀਂ ਵਿਚਾਰ ਲਈ ਚੁਣੇ ਨੇ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੁਸੀਂ ਚੰਦਰਮਾ, ਮੂਨ, ਮਤਾਬ ਇਹ ਵੀ ਕਹਿੰਦੇ ਨੇ ਉਸ ਦਾ ਨਾਂ ਹੈ, ਉਸ ਵੱਲ ਦੇਖਦੇ ਹੋ ਤਾਂ ਇਹ ਚੰਦਰਮਾ ਦੀਆਂ ਕਲਾਵਾਂ, ਇਹ ਲਫ਼ਜ਼ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ 15 ਦਿਨ ਉਹ ਘਟਦਾ ਚਲਾ ਜਾਂਦਾ, ਹਨੇਰਾ ਪੱਖ ਹੁੰਦਾ, ਉਸ ਦੀ ਰੌਸ਼ਨੀ ਘਟਦੀ ਜਾਂਦੀ ਹੈ। ਤਾਂ ਜਦੋਂ ਮੁਕੰਮਲ ਹਨੇਰਾ ਹੁੰਦਾ ਉਹਨੂੰ ਸਾਡੀ ਪੰਜਾਬੀ 'ਚ ਮੱਸਿਆ ਕਹਿੰਦੇ ਨੇ, ਜਿਹੜਾ ਸੰਸਕ੍ਰਿਤ ਜਾਂ ਹਿੰਦੀ ਦਾ ਲਫ਼ਜ਼ ਆ ਅਮਾਵਸ ਹੈ। ਫਿਰ 15 ਦਿਨ ਉਹਦੀ ਕਲਾ ਵੱਧਦੀ ਜਾਂਦੀ, ਰੌਸ਼ਨੀ ਉਸ ਤੋਂ ਵੱਧਦੀ ਹੈ ਔਰ ਉਹਨੂੰ ਜਦੋਂ ਫੁੱਲ ਉਹ ਹੋ ਜਾਂਦੀ ਹੈ ਰੌਸ਼ਨੀ, ਉਹਨੂੰ ਪੂਰਨਮਾਸ਼ੀ ਕਹਿੰਦੇ ਨੇ, ਫੁੱਲ ਮੂਨ ਕਹਿੰਦੇ ਨੇ। ਔਰ ਇਹੀ ਜਦੋਂ ਅਸੀਂ
ਥਿਤ ਦੀ ਗੱਲ ਕਰਦੇ ਤੇ ਇਹ ਇਹਦੇ ਨਾਲ ਹੀ ਜੁੜੀ ਹੋਈ ਤਿਥੀ ਤੋਂ ਆਇਆ ਲਫ਼ਜ਼ ਹੈ। ਔਰ ਇਹ ਕਿਉਂਕਿ 10 ਜਿਹੜੀਆਂ ਕਲਾਵਾਂ ਨੇ ਉਸ ਦਾ ਜ਼ਿਕਰ ਕਬੀਰ ਸਾਹਿਬ ਕਰ ਚੁੱਕੇ ਨੇ ਔਰ ਹੁਣ ਉਹ 11ਵੀਂ ਦਾ ਕਰ ਰਹੇ ਨੇ ਇਕਾਦਸ਼ੀ ਜੀ। 10 ਤੇ 11 ਇਕਾਦਸ਼ ਔਰ ਇਕਾਦਸ਼ੀ ਦਾ ਜਿਹੜਾ ਉਹ ਕਈ ਵਾਰੀ ਜਿਹੜੇ ਭਾਵੇਂ ਉਹ 2-3 ਘੰਟੇ 'ਚ ਮੁੱਕ ਜਾਂਦੀ ਹੈ ਉਹਨਾਂ ਦੀ ਛਬੀਲ। ਕਈ ਵਾਰ ਜਿਹੜੇ ਸ਼ਹਿਰਾਂ 'ਚ ਬਾਣੀਆਂ ਨੇ ਹੁੰਦਾ ਸੀ ਅੱਜ ਇਕਾਦਸ਼ੀ ਦੀ ਛਬੀਲ ਹੈ ਜੀ, ਇਕਾਦਸ਼ੀ ਦੀ, ਮੁੜ ਕੇ 2 ਘੰਟੇ ਬਾਅਦ ਮੁੱਕ ਗਿਆ ਜੀ, ਮੁੱਕ ਗਿਆ, ਦੁੱਧ ਵੀ ਮੁੱਕ ਗਿਆ। ਉਹ ਸਿੱਖਾਂ ਦੀ ਛਬੀਲ ਦੀ ਤਾਂ ਨਕਲ ਕਰਦੇ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ, ਪਰ 2 ਘੰਟੇ। ਪਰ ਇਹਦਾ ਵੀ ਸੰਬੰਧ ਫਿਰ ਉਹ ਕਰਮਕਾਂਡ ਨਾਲ ਜੁੜਿਆ ਹੋਇਆ ਕਿ ਇਕਾਦਸ਼ੀ ਜੇ ਤੁਸੀਂ ਕਿਸੇ ਨੂੰ ਪਾਣੀ ਪਿਆਓ ਕਿਸੇ ਨੂੰ ਤਾਂ ਤੁਹਾਨੂੰ ਇਹ ਫਲ ਮਿਲੇਗਾ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹੜੇ ਕਰਮਕਾਂਡ ਦਾ ਇਹ ਚੋਂਚਲੇ ਕਰਨ ਦੀ ਲੋੜ ਨਹੀਂ ਹੈ। ਇਕਾਦਸ਼ੀ ਏਕ ਦਿਸ ਧਾਵੈ, ਕਿ ਵੀ ਇਕਾਦਸ਼ੀ ਦਾ ਸਬਕ ਇਹ ਹੋਣਾ ਚਾਹੀਦਾ ਕਿ ਇੱਕ ਰੱਬ ਹੈ ਤੇ ਤੁਸੀਂ ਜਿਹੜਾ ਤੁਹਾਡਾ ਮਨ 10 ਦਿਸ਼ਾਵਾਂ ਦੇ ਵਿੱਚ ਇਨ 10 ਡਾਇਰੈਕਸ਼ਨਸ ਤੁਸੀਂ ਭੌਂਦੇ ਫਿਰਦੇ ਹੋ ਉਹਨੂੰ ਛੱਡ ਕੇ ਇੱਕ ਦਿਸ਼ਾ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਲੈ ਆਓ ਰੱਬ ਵੱਲ, ਤਾਂ ਜੋਨੀ ਸੰਕਟ ਬਾਹਰ ਨਾ ਆਵੇ। ਫਿਰ ਤੁਸੀਂ ਜਨਮ ਮਰਨ ਦੇ ਗੇੜ 'ਚ ਨਹੀਂ ਪਾਓਗੇ। ਇਸ ਹਿਊਮਨ ਬਾਡੀ ਦੇ ਵਿੱਚ, ਇਸ ਹਿਊਮਨ ਲਾਈਫ ਦੇ ਵਿੱਚ ਤੁਸੀਂ ਸੱਚ ਨੂੰ, ਟਰੂਥ ਨੂੰ ਰਿਅਲਾਈਜ਼ ਕਰੋਗੇ। ਸੀਤਲ ਨਿਰਮਲ ਭਇਆ ਸਰੀਰਾ, ਜਦੋਂ ਉਸ ਇੱਕ ਰੱਬ ਦੇ ਵਿੱਚ ਤੁਹਾਡਾ ਧਿਆਨ ਜੁੜ ਜਾਏਗਾ, ਉਸ ਰੱਬ ਦੀ ਹੋਂਦ ਦੇ ਨਾਲ ਰੱਬ ਦਾ ਪਿਆਰ ਤੁਹਾਡੇ ਅੰਦਰ ਭਰ ਜਾਏਗਾ ਤੇ ਤੁਹਾਡਾ ਅੰਦਰ ਠੰਡਾ ਹੋ ਜਾਏਗਾ ਔਰ ਤੁਹਾਡਾ ਮਨ ਨਿਰਮਲ ਕਿਸੇ ਵੀ ਵਿਕਾਰਾਂ ਦੀ, ਨੈਗੇਟਿਵਿਟੀ ਦੀ, ਡਰਟ ਤੋਂ ਪਾਕ ਹੋ ਜਾਏਗਾ। ਅੰਦਰ ਤੁਹਾਡੇ ਪਾਕੀਜ਼ਗੀ ਹੋਏਗੀ। ਦੂਰ ਬਤਾਵਤ ਪਾਇਆ ਨੀਰਾ, ਕਿ ਜਿਹਨੂੰ ਇਹ ਸਾਰੇ ਧਰਮ ਗ੍ਰੰਥ ਜਾਂ ਦੂਜੇ ਕਹਿੰਦੇ ਸੀ ਕਿ ਰੱਬ ਕਿਤੇ ਦੂਰ ਹੈ ਔਰ ਉਹਨੂੰ ਲੱਭਣ ਦੇ ਲਈ ਕੋਈ ਜੰਗਲਾਂ 'ਚ ਜਾਂਦਾ ਸੀ, ਕੋਈ ਸੰਨਿਆਸੀ ਬਣਦਾ ਸੀ, ਕੋਈ ਮੰਕ ਬਣਦਾ ਸੀ। ਤੁਹਾਨੂੰ ਇਹ ਸਮਝ ਆ ਜਾਏਗਾ ਕਿ ਜਿਹਨੂੰ ਦੂਰ ਦੱਸਿਆ ਜਾਂਦਾ ਸੀ ਉਹ ਤਾਂ ਤੁਹਾਡੇ ਨੇੜੇ ਹੈ, ਤੁਹਾਡੇ ਅੰਦਰ ਹੈ। ਕਿਉਂਕਿ ਇਹੀ ਗੱਲ ਜਦੋਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਤੇਰੀ ਬੁੱਕਲ ਦੇ ਵਿੱਚ ਚੋਰ, ਹੁਣ ਨੈਗੇਟਿਵਿਟੀਜ਼ ਨੇ ਤੁਹਾਡਾ ਅੰਦਰ ਜਿਹੜਾ ਰੱਬ ਦੀ ਥਾਂ ਹੈ ਕਿ ਭਾਈ ਰੱਬ ਤਾਂ ਕਿਤੇ ਦੂਰ ਨਹੀਂ ਹੈ, ਉਹ ਤਾਂ ਤੇਰੇ ਅੰਦਰ ਹੈ, ਉਹਨੂੰ ਲੱਭ ਤਾਂ ਸਹੀ। ਪਰ ਕਿਉਂਕਿ ਬੁੱਕਲ ਦੇ ਵਿੱਚ ਚੋਰ ਹੈ ਤੇ ਉਹਨੇ ਚੋਰ ਦੇ ਹੁੰਦਿਆਂ ਤਾਂ ਰੱਬ ਨੇ ਨਜ਼ਰ ਨਹੀਂ ਆਣਾ ਹੈ। ਸੋ ਇਹੀ ਕਬੀਰ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ ਕਿ ਜਦੋਂ ਇੱਕ ਦੇ ਉੱਤੇ ਧਿਆਨ ਟਿਕਿਆ ਔਰ ਇਸ ਨੇ ਜਿਹੜਾ ਉਸ ਜਨਮ ਮਰਨ ਦੇ ਚੱਕਰ ਚੋਂ ਵੀ ਕੱਢ ਦਿੱਤਾ, ਅੰਦਰ ਵੀ ਠੰਡਾ ਹੋ ਗਿਆ ਔਰ ਜਿਹਨੂੰ ਰੱਬ ਨੂੰ ਦੂਰ ਕਿਹਾ ਜਾਂਦਾ ਸੀ ਉਹ ਨੇੜੇ ਹੈ। ਔਰ 12ਵਾਂ ਉਹਨਾਂ ਦਾ ਸ਼ਲੋਕ ਹੈ, ਬਾਰਸ ਬਾਰੈ ਉਗਵੈ ਸੂਰ ਅਹਨਸ ਬਾਜੇ ਅਨਹਦ ਤੂਰ। ਸੂਰ ਕਹਿੰਦੇ ਨੇ ਸੂਰਜ ਨੂੰ ਜੀ, ਹੁਣ ਜ਼ਾਹਰ ਹੈ ਸੂਰਜ ਨੂੰ ਆਫਤਾਬ ਵੀ ਕਹਿੰਦੇ ਨੇ, ਰਵੀ ਵੀ ਕਹਿੰਦੇ ਨੇ ਔਰ ਭਾਸਕਰ ਵੀ ਕਹਿੰਦੇ ਨੇ। ਹੁਣ ਇਹ ਸਾਰੇ ਲਫ਼ਜ਼ ਆਏ ਨੇ ਕਿਉਂਕਿ ਹਨੇਰੇ ਨੂੰ ਵੀ ਦੂਰ ਕਰਦਾ ਹੈ, ਐਨਰਜੀ ਵੀ ਦਿੰਦਾ ਹੈ। ਜ਼ਿੰਦਗੀ ਜੇ ਸੂਰਜ ਨਾ ਹੋਏ ਤਾਂ ਤੁਸੀਂ ਇਮੇਜਿਨ ਕਰੋ ਕਿਸ ਕਿਸਮ ਦੀ ਹੁੰਦੀ ਹੈ। ਇਹ ਕਦੇ ਯੂਕੇ ਵਾਲਿਆਂ ਨੂੰ ਪੁੱਛ ਕੇ ਦੇਖੋ, ਜਦੋਂ ਧੁੱਪ ਚੜ ਜਾਏ ਤੇ ਨੱਚਣ ਲੱਗ ਜਾਂਦੇ ਨੇ, ਇੱਕ ਦੂਜੇ ਨੂੰ ਵਧਾਈਆਂ ਦਿੰਦੇ, ਇਟਸ ਅ ਗ੍ਰੇਟ ਡੇ, ਕੰਗ੍ਰੈਚੁਲੇਸ਼ਨ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਰੱਬ ਦੇ ਉੱਤੇ ਟੇਕ ਰੱਖੀ, ਰੱਬ ਦੇ ਉੱਤੇ ਫੇਥ ਰੱਖਿਆ, ਅੰਦਰੋਂ ਤੁਹਾਡੇ ਚੋਰ ਸ਼ੈਤਾਨ ਜਿਹੜਾ ਉਹ ਦੌੜ ਜਾਂਦਾ ਹੈ। ਔਰ 12ਵੀਂ ਜਿਹੜੀ ਹੈ ਲਿਊਨਰ ਦੀ ਤਰੀਕ, ਚੰਦਰਮਾ ਦੀ ਕਲਾ ਯਾਦ ਕਰਵਾ ਰਹੀ ਹੈ ਕਿ ਭਾਈ ਇਹ ਤੁਹਾਡੇ ਅੰਦਰ ਹੁਣ ਰੱਬ ਦੇ ਪਿਆਰ ਦਾ ਸੂਰਜ ਜਾਂ ਰੱਬ ਰੂਪੀ ਸੂਰਜ ਉਹ ਉਦੈ ਹੋ ਗਿਆ, ਸੂਰਜ ਚੜ ਪਿਆ। ਬਿਲਕੁਲ ਜਦੋਂ ਤੱਕ ਨਹੀਂ ਸੀ ਤੁਸੀਂ ਹਨੇਰੇ ਦੇ ਵਿੱਚ ਜ਼ਿੰਦਗੀ ਜੀ ਰਹੇ ਸੀ। ਇਸੇ ਲਈ ਰੱਬ ਨੂੰ ਜਦੋਂ ਬਿਆਨਿਆ ਜਾਂਦਾ ਲਫ਼ਜ਼ਾਂ 'ਚ ਨੂਰ ਕਿਹਾ ਜਾਂਦਾ ਹੈ। ਜਦੋਂ ਇਹ ਨੂਰ ਦਾ ਹੁੰਦਾ ਹੈ ਔਰ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਭਾਈ ਜਦੋਂ ਰੂਹ ਰੱਬ ਨਾਲ ਮਿਲ ਜਾਂਦੀ ਹੈ ਤੇ ਅਗਿਆਨ ਦਾ, ਇਗਨੋਰੈਂਸ ਦਾ ਹਨੇਰਾ ਕੱਟਿਆ ਜਾਂਦਾ ਹੈ ਤੇ ਅੰਦਰ ਗਿਆਨ ਦਾ, ਚਾਨਣ ਦਾ, ਨੂਰ ਦਾ ਜਿਹੜਾ ਸੂਰਜ ਉਹ ਦਗਦਗ ਕਰਦਾ, ਲਿਸ਼ਕਾ ਮਾਰ ਰਿਹਾ ਹੁੰਦਾ। 12 ਬਾਰਸ 12 ਉਗਵੈ ਸੂਰ ਅਹਨਸ ਬਾਜੇ ਅਨਹਦ ਤੂਰ। ਹੁਣ ਇਹ ਨਿਸ ਨਿਸ਼ਾ ਰਾਤ ਨੂੰ ਕਹਿੰਦੇ ਨੇ, ਇਹ ਦਿਨ ਹੈ ਕਿ ਫਿਰ ਦਿਨ ਰਾਤ ਤੁਹਾਡੇ ਅੰਦਰ ਰੱਬ ਦੇ ਆਨੰਦ ਦਾ ਵਾਜਾ ਵੱਜਦਾ। ਤੂਰ ਵਾਜੇ ਨੂੰ ਕਹਿੰਦੇ ਨੇ, ਵਾਜਿਆਂ ਨੂੰ, ਵਾਜੇ ਅਨਹਦ ਤੂਰੇ, ਕਿ ਵੀ ਉਹ ਅਨਹਦ ਦਿਨ ਰਾਤ ਔਰ ਉਹ ਤੂਰਾ, ਉਹ ਵਾਜਾ
ਜਿਹੜਾ ਕਿਸੇ, ਕਿਉਂਕਿ ਹਮੇਸ਼ਾ ਆਵਾਜ਼ ਪੈਦਾ ਹੁੰਦੀ ਜਦੋਂ ਦੋ ਚੀਜ਼ਾਂ ਦਾ ਟਕਰਾਅ ਹੁੰਦਾ ਹੈ, ਪਰ ਇਹ ਰੱਬ ਦੇ ਪਿਆਰ ਦੇ ਆਨੰਦ ਦਾ ਵਾਜਾ ਐਸਾ ਹੈ ਕਿ ਰੱਬ 'ਚ ਤੁਹਾਡਾ ਧਿਆਨ ਟਿਕਿਆ ਔਰ ਅੰਦਰ ਇਹ ਜਿਹੜਾ ਅਨਹਦ ਤੂਰ ਵੱਜਣ ਲੱਗ ਪਿਆ। ਦੇਖਿਆ ਤਿਹੂ ਲੋਕ ਕਾ ਪਿਓ, ਪਿਓ ਕਹਿੰਦੇ ਨੇ ਪਿਓ ਨੂੰ, ਕਿ ਜਦੋਂ ਰੱਬ ਆ ਗਿਆ ਤਾਂ ਇਹ ਸਮਝ ਤੁਹਾਡੇ ਅੰਦਰ ਹੈ, ਤੇ ਜਿਹੜਾ ਤਿੰਨਾਂ ਲੋਕਾਂ ਨੂੰ ਦੁਨੀਆ ਨੂੰ ਚਲਾ ਰਿਹਾ ਰੱਬ ਹੈ, ਉਸ ਦੇ ਤੁਸੀਂ ਸਾਂਗੋ ਪਾਂਗ ਦਰਸ਼ਨ ਕਰ ਰਹੇ ਹੁੰਦੇ ਹੋ, ਉਸ ਦੀ ਕੁਰਬਤ 'ਚ ਹੁੰਦੇ ਹੋ, ਕਿ ਉਹ ਤੁਸੀਂ ਇਹੀ ਨਹੀਂ ਕਿ ਤੁਸੀਂ ਉਸ ਦਾ ਦੀਦਾਰ ਕਰ ਰਹੇ ਹੋ। ਅਚਰਜ ਭਇਆ ਜੀਵ ਤੇ ਸਿਉ, ਕਿ ਭਾਈ ਇਹ ਦੇਖੋ ਕਿੰਨਾ ਸਰਪ੍ਰਾਈਜ਼ ਵਾਲੀ ਗੱਲ ਹੋਈ ਕਿ ਹਿਊਮਨ ਸੋਲ ਜਿਉ ਤੇ ਸਿਉ, ਰੱਬ ਜਿਹੜਾ ਬਣਾਉਣ ਵਾਲਾ ਸੀ ਉਹ ਇੱਕ ਹੋ ਗਿਆ, ਕਿ ਇਹ ਤੁਹਾਡੀ ਰੂਹ ਉਸ ਦੇ ਵਿੱਚ ਮਰਜ ਹੋ ਗਈ। ਰੂਹ ਸਿਰਫ ਮਰਨ ਤੋਂ ਬਾਅਦ ਨਹੀਂ ਮਰਜ ਹੁੰਦੀ, ਸਾਡੇ ਤਾਂ ਉਹੀ ਕਹਿਣਗੇ ਨਾ ਕਿ ਵੀ ਜਦੋਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋ, ਇਹ ਸਿਰਫ ਮਰਨ ਵੇਲੇ ਪੜ, ਇਹ ਗੱਲ ਨਹੀਂ ਹੈ। ਇਹ ਜਲ 'ਚ ਜਲ ਜਿਹੜਾ ਜਿਉਂਦੇ ਜੀ ਜਦੋਂ ਤੁਸੀਂ ਰੱਬ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਨੁਭਵ ਕਰਦੇ ਹੋ, ਤੇ ਉਦੋਂ ਹੀ ਜਿਹੜਾ ਉਹ ਤੁਸੀਂ ਅਚਰਜ ਭਇਆ ਜੀਵ ਤੇ ਸਿਉ, ਔਰ ਇਹ ਜੀਵ ਔਰ ਰੱਬ ਇੱਕ ਹੋ ਜਾਂਦੇ ਨੇ। ਔਰ ਇਹੀ ਫਿਰ ਤਿੰਨ ਲੋਕਾਂ ਦਾ ਪਿਓ ਮਾਲਕ ਜਿਹੜਾ ਉਹ ਤੁਹਾਨੂੰ ਲੱਗਦਾ ਹੈ ਕਿ ਭਾਈ ਕਬੀਰ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਵਿਚਾਰ ਤੇ ਅੱਜ ਦਾ ਜਿਹੜਾ ਅਹਿਮ ਇਸ਼ੂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਦੁਬਾਰਾ ਸਾਨੂੰ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।